ਐਗਜ਼ਿਟ ਪੋਲ ਇਸ ਗੱਲ ਦਾ ਦਾਅਵਾ ਕਰ ਰਹੇ ਨੇ ਕਿ ਗੁਜਰਾਤ ਦੇ ਵਿੱਚ ਭਾਜਪਾ ਫੇਰ ਆ ਰਹੀ ਹੈ। ਜੀ ਦੇਖੋ ਪ੍ਰਵੀਨ ਜੀ, ਗੱਲ ਕੀ ਹੈ ਕਿ ਜਿਹੜੇ ਐਗਜ਼ਿਟ ਪੋਲ ਹੁੰਦੇ ਨੇ ਜਾਂ ਜੀ ਜਿਹੜੇ ਪਹਿਲੇ ਪੋਲ ਹੁੰਦੇ ਨੇ, ਬੇਸਿਕਲੀ ਕੀ ਹੈ ਕਿ ਕੋਈ ਵੀ ਸਟੀਕ ਤਾਂ ਇੰਡੀਆ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਉਹ ਵਿਰਲਾ ਹੀ ਜਾਂਦਾ ਆ। ਹਾਂਜੀ ਹਾਂਜੀ ਉਹਦਾ ਕਾਰਨ ਕੀ ਹੈ ਕਿ ਦੇਖੋ ਕੋਈ ਅੰਦਾਜ਼ਾ ਤੇ ਲੱਗ ਸਕਦਾ ਹੈ, ਸਟੀਕਤਾ ਨਹੀਂ ਹੁੰਦੀ। ਉਹਦਾ ਇੱਕ ਕਾਰਨ ਇਹ ਆ ਕਿ ਜੇ ਆਪਾਂ ਹੁਣ ਕਿਸੇ ਵੀ ਸੂਬੇ ਨੂੰ ਦੇਖਦੇ ਹਾਂ, ਖਾਸ ਤੌਰ ਤੇ ਜਿਵੇਂ ਗੁਜਰਾਤ ਵਰਗਾ ਸੂਬਾ ਹੈ, ਪੰਜਾਬ ਜੀ ਵਰਗਾ ਸੂਬਾ ਹੈ, ਜਾਂ ਕੁਛ ਹੋਰ ਰਾਜਸਥਾਨ ਵਰਗਾ ਸੂਬਾ ਹੈ, ਤਾਂ ਬਹੁਤ ਸਾਰੀ ਵਸੋਂ ਜਿਹੜੀ ਹੈ ਨਾ ਪਿੰਡਾਂ 'ਚ ਚਲੇ ਜਾਂਦੀ ਹੈ, ਦਿਹਾਤ ਏਰੀਏ 'ਚ ਚਲੇ ਜਾਂਦੀ ਆ। ਜੀ ਤਾਂ ਇਸ ਤਰ੍ਹਾਂ ਦੇ ਸਰਵੇ ਜਿਹੜੇ ਹੁੰਦੇ ਨੇ ਜਾਂ ਐਗਜ਼ਿਟ ਪੋਲ ਵਗੈਰਾ, ਉਹ ਹੇਠਾਂ ਜਾ ਕੇ ਨਹੀਂ ਹੁੰਦੇ। ਹਾਂ, ਪਰ ਉੱਤੋਂ ਕਿਤੇ ਨਾ ਕਿਤੇ ਥੋੜਾ ਤਸਵੀਰ ਨੂੰ ਸਪਸ਼ਟ ਜ਼ਰੂਰ ਕਰਨ ਦਾ ਉਹ ਕਈ ਵਾਰ ਕਹਿ ਲਓ ਕਿ ਲਾਗੇ ਬੰਨੇ ਦਾ ਇੱਕ ਕਿਆਫਾ ਦੇ ਦਿੰਦੇ ਨੇ। ਬਹਰਹਾਲ ਅਸੀਂ ਇਹਦੇ ਤੇ ਨਾ ਤਾਂ ਪੂਰਨ ਤੌਰ ਤੇ ਯਕੀਨ ਕਰ ਸਕਦੇ ਹਾਂ ਤੇ ਨਾ ਇਹਨਾਂ ਨੂੰ ਰੱਦ ਕਰ ਸਕਦੇ। ਸਾਡੇ ਕੋਲ ਹੋਰ ਕੋਈ ਚਾਰਾ ਨਹੀਂ। ਪਰ ਖਬਰ ਵੱਡੀ ਹੈ, ਇਸ ਵੇਲੇ ਐਗਜ਼ਿਟ ਪੋਲ ਦੇ ਨਾਲ ਜੁੜੀ ਹੋਈ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਵੇਲੇ ਇੰਡੀਆ ਦੇ ਵਿੱਚ ਤਰਥੱਲੀ ਮਚਾਉਣ ਵਾਲੀ ਖਬਰ ਆ ਕਿ ਹਾਂਜੀ ਭਾਜਪਾ ਰਿਪੀਟ ਹੋਣ ਜਾ ਰਹੀ ਆ। ਵੈਸੇ ਮੇਰਾ ਵਿਅਕਤੀਗਤ ਵੀ ਮਤਲਬ ਕਿ ਮੰਨਣਾ ਇਹ ਆ ਕਿ ਭਾਜਪਾ ਉੱਥੇ ਬਹੁਤ ਸਟਰੋਂਗ ਪੋਜੀਸ਼ਨ 'ਚ ਹਾਲੇ ਵੀ ਹੈਗੀ ਆ। ਐਂਟੀ ਇਨਕਮਬੈਂਸੀ ਸ਼ਬਦ ਤੇ ਇਦਾਂ ਲੱਗਦਾ ਜਿਵੇਂ ਗੁਜਰਾਤੀ ਭੁੱਲ ਹੀ ਗਏ। ਜੀ ਤੇ ਉਹਨਾਂ ਨੇ ਐਤਕੀ ਬਰਾਬਰੀ ਕਰ ਲੈਣੀ ਆ ਕਾਮਰੇਡਾਂ ਦੀ, ਜੋ ਬੰਗਾਲ ਦੇ ਵਿੱਚ ਉਹਨਾਂ ਦਾ ਰਾਜ ਸੀਗਾ। ਤਾਂ ਬਈ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਉਹ ਫਿਰ ਇੱਕ ਵਾਰੀ ਜਿੱਤ ਲੈਣਗੇ ਗੁਜਰਾਤ ਨੂੰ ਦੁਬਾਰਾ। ਕਿ ਮੁੜ ਕੇ ਲੱਗਦਾ ਹੈ ਇਹ ਹੈ ਕਿ ਕਾਂਗਰਸ ਲਈ ਬਹੁਤ ਵੱਡੀ ਚੁਣੌਤੀ ਹੋ ਜਾਏਗੀ। ਖੈਰ ਇਹਨਾਂ ਚੀਜ਼ਾਂ ਤੇ ਆਪਾਂ ਬਾਅਦ ਚ ਆ ਜਾਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਕੋਨਮੀ ਦੀ ਝਾਤ ਮਾਰ ਲੈਂਦੇ ਹਾਂ। ਅੱਜ ਤੱਕ ਐਕਸੈਸ ਮਾਈ ਇੰਡੀਆ ਇਹਨਾਂ ਦਾ ਕੀ ਕਹਿੰਦਾ ਐਗਜ਼ਿਟ ਪੋਲ? ਇਹ ਕਹਿ ਰਹੇ ਆ ਵੈਸੇ ਕੁੱਲ ਸੀਟਾਂ ਹੈਗੀਆਂ ਨੇ 182, ਨੋਟ ਕਰ ਲਿਓ, 92 ਚਾਹੀਦੀਆਂ ਨੇ ਜੀ ਸਰਕਾਰ ਬਣਾਉਣ ਵਾਸਤੇ। ਇੱਥੇ ਅੱਜ ਤੱਕ ਵਾਲੇ ਦੇ ਰਹੇ 129 ਤੋਂ 151, 16 ਤੋਂ 30 ਕਾਂਗਰਸ ਨੂੰ ਦੇ ਰਹੇ ਆ, ਭਾਜਪਾ ਨੂੰ 129 ਤੋਂ 151, ਆਮ ਆਦਮੀ ਪਾਰਟੀ ਨੂੰ 9 ਤੋਂ 21 ਤੇ ਅਦਰਸ ਨੂੰ ਦੇ ਰਹੇ ਨੇ 2 ਤੋਂ 6। ABP ਸੀ ਵੋਟਰ, ਇਹ ਕਾਫੀ ਚਰਚਿਤ ਰਹਿੰਦਾ ਸੀ ਵੋਟਰ ਵਾਲਿਆਂ ਦਾ। 148 ਤੋਂ ਨਹੀਂ ਸੌਰੀ 128 ਤੋਂ 140 ਦੇ ਰਹੇ ਨੇ ਭਾਜਪਾ ਨੂੰ, ਕਾਂਗਰਸ ਨੂੰ ਇਹ ਦੇ ਰਹੇ ਨੇ 31 ਤੋਂ 43, ਆਮ ਆਦਮੀ ਪਾਰਟੀ ਨੂੰ 3 ਤੋਂ 11 ਤੇ ਜਿਹੜੇ ਅਦਰਸ ਨੇ ਇਹ ਉਹੀ ਹੈ ਸਿਮਿਲਰ, ਲਾ ਲਓ ਕਿ 2 ਤੋਂ 6। ਰਿਪਬਲਿਕ ਤੇ ਪੀ ਮਾਰਕਿਊ ਇਹਨਾਂ ਦਾ ਸਾਂਝਾ ਹੈ, ਇਹ ਦੇ ਰਹੇ ਨੇ 128 ਤੋਂ 148 ਭਾਜਪਾ, 30 ਤੋਂ 42 ਕਾਂਗਰਸ, 2 ਤੋਂ 10 ਆਪ ਤੇ 0 ਤੋਂ 3 ਅਦਰਸ ਨੂੰ। ਟਾਈਮਸ ਨਾਓ ਇਹ ਵੀ ਕਾਫੀ ਇੰਟਰਸਟਿੰਗ ਰੱਖਦੇ ਨੇ ਅੰਕੜਾ ਆਪਣਾ ETG ਵਾਲੇ। 139 ਭਾਜਪਾ, 30 ਕਾਂਗਰਸ, 11 ਆਪ। 11 ਚ ਕਾਫੀ ਕਹਿ ਲਓ ਕਿ ਵੱਡਾ ਰਸ਼ ਹੋ ਜਾਂਦਾ ਹੈ ਆਮ ਆਦਮੀ ਪਾਰਟੀ ਦਾ। ਅਦਰਸ ਨੂੰ ਇਹ ਵੀ 2 ਚ ਰੱਖਦੇ ਆ। ਇੰਡੀਆ ਨਿਊਜ਼ ਜਨ ਕੀ ਬਾਤ ਇਹ ਵੀ 117 ਤੋਂ 140 ਭਾਜਪਾ, ਕਾਂਗਰਸ ਨੂੰ 51 ਤੋਂ 34, ਆਮ ਆਦਮੀ ਪਾਰਟੀ ਨੂੰ 13 ਤੋਂ 6 ਤੇ ਅਦਰਸ ਨੂੰ ਇਹ ਵੀ 1 ਤੋਂ 2। ਜੀ ਨਿਊਜ਼ ਬਾਰਕ 110 ਤੋਂ 125 ਭਾਜਪਾ, 45 ਤੋਂ 60 ਕਾਂਗਰਸ, 1 ਤੋਂ 5 ਆਪ ਤੇ 0 ਤੋਂ 4 ਅਦਰਸ। TV9 ਔਨ ਦਾ ਸਪੋਰਟ ਇਹ 128 ਦੇ ਰਹੇ ਆ ਭਾਜਪਾ ਨੂੰ, 45 ਕਾਂਗਰਸ ਨੂੰ, 4 ਆਪ ਨੂੰ, 5 ਮਤਲਬ ਕਿ ਅਦਰਸ ਨੂੰ। ਨਿਊਜ਼ 24 ਟੁਡੇ ਚਨਕਿਆ, ਇਹ ਚਨਕਿਆ ਵਾਲਿਆਂ ਦਾ ਵੀ ਆਸ-ਪਾਸ ਅੰਕੜਾ ਕਈ ਵਾਰ ਗਿਆ। 150 ਦੇ ਰਹੇ ਆ ਭਾਜਪਾ ਨੂੰ, 19 ਤੇ ਰੱਖ ਰਹੇ ਕਾਂਗਰਸ ਨੂੰ, 11 ਤੇ ਆਪ ਨੂੰ, 2 ਅਦਰਸ। ਇੰਡੀਆ TV ਉਹ ਵੀ 112 ਤੋਂ 121 ਭਾਜਪਾ, 51 ਤੋਂ 61 ਇਹ ਦੇ ਰਹੇ ਨੇ ਕਾਂਗਰਸ ਨੂੰ ਤੇ 4 ਤੋਂ 7 ਰੱਖ ਰਹੇ ਨੇ ਆਮ ਆਦਮੀ ਪਾਰਟੀ ਨੂੰ। ਮਤਲਬ ਹੋਰ ਵੀ ਨੇ, ਚਲੋ ਆਪਾਂ ਇਹਨੂੰ ਸੰਖੇਪ ਕਰ ਦਿੰਦੇ ਹਾਂ, ਹੋਰ ਵੀ ਕਈ ਨੇ ਇਹਦੇ ਵਿੱਚ। ਜੇ ਤੁਸੀਂ ਦੇਖੋਗੇ ਤਾਂ ਪੋਲ ਦਾ ਪੋਲ ਕੀ ਕਹਿੰਦਾ, ਮੇਨ ਗੱਲ ਤੇ ਇਹ ਹੈ ਨਾ ਕਿ ਪੋਲ ਦਾ ਪੋਲ ਇਹ ਕਹਿ ਰਿਹਾ ਹੈ ਕਿ ਸਾਰੇ ਪੋਲ ਲਾ ਕੇ ਜਿਹੜਾ ਐਵਰੇਜ ਨਿਕਲਦਾ ਹੈ ਕਿ ਭਾਜਪਾ ਜਿਹੜੀ ਹੈ ਉਹ 132 ਤੋਂ 148 ਤੱਕ ਜਾ ਸਕਦੀ ਹੈ, ਕਾਂਗਰਸ ਜਿਹੜੀ ਹੈ ਉਹ ਲਾ ਲਓ ਕਿ 35 ਤੋਂ 50 ਵਾਲੇ ਦਾਇਰੇ 'ਚ ਰਹਿ ਜਾਏਗੀ। ਪੋਲ ਦਾ ਪੋਲ ਤਾਂ ਇਹੋ ਜਿਹੇ ਆ ਤਕਰੀਬਨ। ਤੇ ਆਮ ਆਦਮੀ ਪਾਰਟੀ ਨੂੰ ਕੋਈ ਇੱਕਾ ਦੁੱਕਾ ਛੱਡ ਕੇ ਜਿਹੜੇ ਐਗਜ਼ਿਟ ਪੋਲ ਆ, ਬਾਕੀ ਸਾਰੇ 5 ਤੋਂ 10-12 ਸੀਟਾਂ ਦੇ ਰਹੇ ਨੇ। ਇਹ ਇੰਟਰਸਟਿੰਗ ਗੱਲ ਹੈ। ਹੁਣ ਦੇਖੋ ਜਿਹੜਾ ਨੁਕਸਾਨ ਹੋ ਰਿਹਾ ਸਭ ਤੋਂ ਜ਼ਿਆਦਾ ਉਹ ਕਾਂਗਰਸ ਦਾ ਹੀ ਹੋ ਰਿਹਾ, ਕਿਉਂਕਿ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਤੁਸਾਂ ਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਕਾਂਗਰਸ ਲਈ ਇਹ ਫਿਕਰਮੰਦੀ ਹੋਏਗੀ ਕਿ
ਉਹਨਾਂ ਵਾਸਤੇ ਪਹਿਲਾ ਗੋਲ ਤੇ ਇਹੀ ਹੈ ਨਾ ਕਿ ਕੀ ਪਿਛਲਾ ਪ੍ਰਦਰਸ਼ਨ ਨੂੰ ਦੁਹਰਾ ਪਾਉਣਗੇ 77 ਸੀਟਾਂ ਵਾਲਾ। ਤਾਂ ਇਹ ਕਿਸੇ ਵੀ ਆਪਾਂ ਹੁਣ ਐਗਜ਼ਿਟ ਪੋਲ ਨੂੰ ਮੰਨ ਲਈਏ ਤੇ ਕਿਸੇ ਵੀ ਐਗਜ਼ਿਟ ਪੋਲ ਦੇ ਵਿੱਚ ਉਹ ਨੇੜੇ ਤੇੜੇ ਵੀ ਨਹੀਂ ਜਾ ਰਹੇ, ਉਹਨਾਂ ਦਾ ਨੁਕਸਾਨ ਹੋ ਗਿਆ। ਆਮ ਆਦਮੀ ਪਾਰਟੀ ਗੇਨ ਕਰ ਰਹੀ ਹੈ ਜਿੰਨਾ ਵੀ ਕਰ ਰਹੀ ਹੈ, ਜੋ ਵੀ ਉਹਨਾਂ ਦੇ ਪੱਲੇ 2 ਪੈਂਦੀਆਂ 10 ਪੈਂਦੀਆਂ 12 ਪੈਂਦੀਆਂ ਜਿੰਨਾ ਵੀ ਵੋਟ ਪਰਸੈਂਟ ਉਹ ਲੈ ਕੇ ਜਾਂਦੇ ਨੇ, ਤਾਂ ਭਾਜਪਾ ਲਈ ਉਹ ਸੌਖਾ ਰਸਤਾ ਹੋ ਗਿਆ। ਤਾਂ ਇਹਦੇ ਵਿੱਚ ਤੁਸੀਂ ਦੇਖੋਗੇ ਤਾਂ ਪਿਛਲੇ ਮੁਕਾਬਲੇ ਤੇ ਹੁਣ ਦੇ ਮੁਕਾਬਲੇ 'ਚ ਇੱਕ ਅੰਤਰ ਇਹ ਵੀ ਹੈ ਨਾ ਕਿ ਪਾਟੀਦਾਰਾਂ ਦਾ ਉਦੋਂ ਬਹੁਤ ਜ਼ਿਆਦਾ ਗੁੱਸਾ ਸੀਗਾ, ਹੁਣ ਪਾਟੀਦਾਰਾਂ ਦਾ ਗੁੱਸਾ ਠੰਡਾ ਹੋ ਗਿਆ। ਪਾਟੀਦਾਰਾਂ ਦਾ ਇੱਕ ਨੌਜਵਾਨ ਆਗੂ ਹਾਰਦਿਕ ਉਹਨਾਂ ਦੇ ਨਾਲ ਚਲੇ ਗਿਆ ਭਾਜਪਾ ਵਾਲਿਆਂ ਦੇ, ਜਿਗਨੇਸ਼ ਮੇਵਾਨੀ, ਅਲਪੋਸ਼ ਠਾਕਰ, ਉਹਨਾਂ ਦੇ ਨਾਮ ਸੀਗੇ ਪਿਛਲੇ ਇਲੈਕਸ਼ਨ 'ਚ, ਅੱਜ ਉਹ ਸਾਰੇ ਠੰਡੇ ਪੈ ਗਏ ਨੇ। ਦੂਜੀ ਗੱਲ ਕਿ ਕਾਂਗਰਸ ਉੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਰਨ ਛੋੜ ਬਣ ਗਈ, ਹਿੰਦੀ 'ਚ ਇੱਕ ਸ਼ਬਦ ਇਸਤੇਮਾਲ ਕਰਦੇ ਨੇ ਰਨ ਛੋੜ, ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਦੀ ਜਿਹੜੀ ਕੌਮੀ ਲੀਡਰਸ਼ਿਪ ਹੈ ਉਹ ਰਨ ਛੋੜ ਬਣ ਗਈ। ਉਹਨਾਂ ਨੇ ਉੱਥੇ ਜਾ ਕੇ ਜ਼ੋਰ ਨਹੀਂ ਲਾਇਆ। ਰਾਹੁਲ ਗਾਂਧੀ ਤੇ ਬਿਲਕੁਲ ਹੀ ਸ਼ਾਇਦ ਇਸ ਗੱਲ ਤੋਂ ਜਾਣੂ ਹੋ ਗਏ ਕਿ ਕਿਤੇ ਇੱਕ ਹੋਰ ਠੀਕਰਾ ਨਾ ਮੇਰੇ ਸਿਰ ਭੰਨਿਆ ਜਾਵੇ। ਤਾਂ ਇਹ ਸੰਕੇਤ ਦਿੰਦੇ ਨੇ ਕਿ ਕਾਂਗਰਸ ਵਾਸਤੇ ਬਹੁਤ ਵੱਡੀ ਚੁਣੌਤੀ ਜਿਹੜੀ ਹੈ ਉਹ ਆਈਓ ਰਹਿਣ ਵਾਲੀ ਹੈ ਕਿ ਉਹ ਪਿਛਲੇ ਇਲੈਕਸ਼ਨ ਦੇ ਮੁਕਾਬਲੇ ਆਪਣੀਆਂ ਜਿਹੜੀਆਂ ਸੀਟਾਂ ਨੇ ਉਹ ਘਟਾਉਣਗੇ ਕਿ ਵਧਾਉਣਗੇ। ਜੇ ਉਹ ਇਸ ਚੈਲੰਜ ਦੇ ਵਿੱਚ ਕਿ ਵਧਾ ਨਹੀਂ ਸਕਦੇ ਤੇ ਉਹ ਬਰਕਰਾਰ ਵੀ ਨਹੀਂ ਰੱਖ ਸਕਦੇ, ਘਟਦੇ ਆ, ਤਾਂ ਉਹਨਾਂ ਵਾਸਤੇ ਆਮ ਆਦਮੀ ਪਾਰਟੀ ਇੱਕ ਖਤਰੇ ਦੀ ਘੰਟੀ ਹੈ। ਔਰ ਇਹ ਖਤਰੇ ਦੀ ਘੰਟੀ ਇਹਨਾਂ ਨੇ ਸੁਣੀ ਨਹੀਂ ਜੀ, ਕਿਉਂਕਿ ਦੇਖੋ ਤੁਸੀਂ ਸੂਰਤ ਇਲੈਕਸ਼ਨ ਦਾ ਜਿਹੜਾ ਨਿਗਮ ਦਾ ਸੀਗਾ ਉਹਦਾ ਵੀ ਕੱਢ ਲਓ, ਫਿਰ ਇੱਕ ਹੋਰ ਇਲੈਕਸ਼ਨ ਹੋਇਆ ਸੀਗਾ ਉਹ ਵੀ ਸਥਾਨਕ ਸਰਕਾਰਾਂ ਦਾ, ਉਹ ਵੀ ਕੱਢ ਲਓ। ਮਤਲਬ ਕਿ ਆਮ ਆਦਮੀ ਪਾਰਟੀ ਜਗਾਉਂਦੀ ਰਹੀ ਇਹਨਾਂ ਨੂੰ ਕਿ ਜਾਗ ਜਾਓ ਪਿਆਰੇ। ਤਾਂ ਇਹ ਮਤਲਬ ਕਿ ਥੋੜੇ ਅਵੇਸਲੇ ਰਹੇ, ਜਿਹਦਾ ਹੁਣ ਖਮਿਆਜ਼ਾ ਇਹਨਾਂ ਘੱਟੋ ਘੱਟ ਐਗਜ਼ਿਟ ਪੋਲਾਂ ਦੇ ਆਧਾਰ ਤੇ ਕਹਿ ਸਕਦੇ ਭੁਗਤਣਾ ਇਹਨਾਂ ਨੂੰ ਪਵੇਗਾ। ਔਰ ਮੇਰਾ ਵੀ ਮੰਨਣਾ ਇਹੀ ਸੀਗਾ, ਮੈਂ ਵਿਅਕਤੀਗਤ ਤੌਰ ਤੇ ਹਾਂ, ਤਾਂ ਮੈਨੂੰ ਵੀ ਲੱਗਦਾ ਸੀਗਾ ਇਹ ਕਿ ਭਾਜਪਾ ਜਿਹੜੀ ਆ ਉੱਥੇ ਫਿਰ ਰਿਪੀਟ ਹੋਏਗੀ। ਤਾਂ ਭਾਜਪਾ ਇਹਨਾਂ ਦੇ ਮੁਤਾਬਕ ਤੇ ਕਹਿ ਰਹੇ ਕਿ ਆ ਰਹੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਕਾਂਗਰਸ ਵਾਸਤੇ ਬਹੁਤ ਵੱਡਾ ਚੈਲੰਜ। ਹਾਂ, ਕਾਂਗਰਸ ਵਾਸਤੇ ਇੱਕ ਰਾਹਤ ਦੀ ਖਬਰ ਇਹ ਆ ਕਿ ਹਿਮਾਚਲ ਦੇ ਵਿੱਚ ਨੈਕ ਟੂ ਨੈਕ ਫਾਈਟ ਹੈ। ਸਾਰੇ ਜਿੰਨੇ ਤੁਸੀਂ ਐਗਜ਼ਿਟ ਪੋਲ ਵੇਖੋਗੇ ਸਾਰੀ ਨੈਕ ਟੂ ਨੈਕ ਦੱਸ ਰਹੇ, ਤਾਂ ਮੈਂ ਉਹ ਨੈਕ ਟੂ ਨੈਕ ਨੂੰ ਮੰਨ ਰਿਹਾ ਕਿ ਅੱਜ ਵੀ ਕਾਂਗਰਸ ਉੱਥੇ ਕਿਤੇ ਨਾ ਕਿਤੇ ਫਾਇਦੇ 'ਚ ਆ। ਕਾਂਗਰਸ ਉਮੀਦ ਕੀਤੀ ਜਾ ਸਕਦੀ ਹੈ ਕਿ ਉੱਥੇ ਬਾਜੀ ਪਲਟ ਸਕਦੀ ਹੈ, ਬਾਕੀ ਨਤੀਜੇ ਤੈਅ ਕਰਨਗੇ। ਅੱਛਾ, ਐਗਜ਼ਿਟ ਪੋਲ ਇਸ ਤਰ੍ਹਾਂ ਦੇ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰ ਰਿਹਾ ਜੀ, ਤੇ ਉਧਰੋਂ ਐਮਸੀਡੀ ਦੇ ਇਲੈਕਸ਼ਨ ਬਾਰੇ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਇੱਕ ਤਰਫਾ ਜਿੱਤ ਲੈ ਜਾਏਗੀ, ਮਤਲਬ ਕਿ ਤਿੰਨਾਂ ਪਾਰਟੀਆਂ ਨੂੰ ਕਿਤੇ ਨਾ ਕਿਤੇ ਧਰਵਾਸ ਹੈ ਜੀ। ਕਾਂਗਰਸ ਬਾਰੇ ਹਿਮਾਚਲ 'ਚ ਤਾਂ ਪਹਿਲਾਂ ਵੀ ਆਪਾਂ ਚਰਚਾ ਕੀਤੀ ਸੀ ਮਿੰਟੂ ਜੀ, ਇੱਕ ਦਿਨ ਜਿਸ ਦਿਨ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਉੱਥੇ ਫਾਈਟ ਹੈ, ਤਕੜੀ ਫਾਈਟ ਦੇ ਰਹੀ ਹੈ ਕਾਂਗਰਸ। ਵੈਸੇ ਵੀ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ ਹਿਮਾਚਲ ਦੇ ਵਿੱਚ ਰਿਪੀਟ ਕੋਈ ਸਰਕਾਰ ਨਹੀਂ ਹੋਈ ਅਜੇ ਤੱਕ। ਬਿਲਕੁਲ ਰਿਕਾਰਡ ਹੈ, ਇਹ ਰਿਕਾਰਡ ਹੈ। ਜਿਵੇਂ ਆਪਣੇ ਇੱਥੇ ਉਹ ਰਿਕਾਰਡ ਤੋੜਿਆ ਸੀ ਅਕਾਲੀਆਂ ਨੇ, ਇੱਕ ਵਾਰੀ ਉਹਨਾਂ ਦੇ ਇੱਕ ਵਾਰੀ ਉਹਨਾਂ ਦੇ ਜੀ। ਉੱਥੇ ਵੀ ਤਕਰੀਬਨ ਲਾ ਲਓ ਕਿ 40 ਸਾਲ ਦਾ ਹੀ ਹੈ, 37 ਸਾਲ ਦਾ ਹੀ ਰਿਕਾਰਡ ਹੈ। ਤੇ ਹਾਰਦਿਕ ਪਟੇਲ ਜਾਣ ਕਰਕੇ ਉਧਰ ਮਿੰਟੂ ਜੀ ਬਾਦੀ ਪਾਰਟੀ ਕਾਂਗਰਸ ਨੂੰ ਝਟਕਾ ਲੱਗਿਆ ਜਾਂ ਕਿਵੇਂ? ਹਾਰਦਿਕ ਪਟੇਲ ਕਾਫੀ ਵੋਟ ਲੈ ਗਿਆ ਹੋਣਾ ਖਿੱਚ ਕੇ। ਬਿਲਕੁਲ, ਹਾਰਦਿਕ ਪਟੇਲ ਪਾਟੀਦਾਰ, ਵੈਸੇ ਪਾਟੀਦਾਰ ਨਾ ਇੱਕ ਸਮਾਜ ਹੈ ਉੱਥੇ ਦਾ ਜੀ ਪਾਟੀਦਾਰ ਹੈ, ਤਾਂ ਪਾਟੀਦਾਰਾਂ ਦੀ ਵੋਟ ਬਹੁਤ ਹੈ। ਪਾਟੀਦਾਰ ਤਕਰੀਬਨ 77 ਸੀਟਾਂ ਤੇ ਅਸਰ ਪਾਉਂਦੇ ਨੇ। ਪਿਛਲੇ ਇਲੈਕਸ਼ਨ 'ਚ ਉਹਨਾਂ ਦਾ ਗੁੱਸਾ ਮੋਦੀ ਸਰਕਾਰ ਕੇਂਦਰ ਦੀ ਜਾਂ ਲੋਕ ਭਾਜਪਾ ਦੇ ਖਿਲਾਫ ਸੀ, ਪਰ ਹੌਲੀ ਹੌਲੀ ਉਹ ਚੀਜ਼ਾਂ ਤੁਹਾਨੂੰ ਪਤਾ ਹੈ ਠੀਕ ਹੋ ਜਾਂਦੀ ਹੈ, ਤੇ ਉਹ ਜਿਹੜਾ ਇੱਧਰ ਉੱਧਰ ਘੁੰਮਣ ਤੋਂ ਬਾਅਦ ਫਿਰ ਉਹ ਇਹਨਾਂ ਸੀ ਆ ਕੇ ਕਰ ਗਿਆ ਇਲੈਕਸ਼ਨ ਲੜ ਰਿਹਾ ਕਿ ਸਭ ਕਈ ਚੀਜ਼ਾਂ ਨੇ। ਜੇ ਤੁਸੀਂ ਦੇਖੋ, ਮੇਰਾ ਤਾਂ ਮੰਨਣਾ ਇਹ ਹੈ, ਮਾਫ ਕਰਨਾ, ਪਤਾ ਨਹੀਂ ਮੈਂ ਸਹੀ ਸਾਬਤ ਹੋਵਾਂ ਜਾਂ ਨਾ, ਤੁਸੀਂ ਦੇਖੋ ਜਦੋਂ ਡਾਟਾ ਆਏਗਾ ਨਾ, ਪੂਰਾ ਡਾਟਾ ਤੁਸੀਂ ਉਹ ਸਰਚ ਕਰਿਓ ਉਹਦੇ ਤੇ, ਮੈਨੂੰ ਇਹ ਲੱਗਦਾ ਹੈ ਕਿ ਕੋਈ 8-10% ਮੁਸਲਮਾਨ ਵੀ ਵੋਟ ਕਰੇਗਾ ਭਾਈ ਜੀ। ਵੇਖਣ ਵਾਲੀ ਚੀਜ਼ ਹੋਊਗੀ। ਹਾਂਜੀ, ਇਹ ਡਾਟਾ ਐਨਾਲਾਈਜ਼ ਕਰਨ ਦਾ ਵਿਸ਼ਾ ਹੋਏਗਾ। ਪਰ ਮੈਂ को देख रहे हैं जिन्ना को और बहुत ज्यादा ने उठो
ਲੋਕਲ ਦੇਖੋਗੇ, ਚੁਣਾਵੀ ਸਮੀਕਰਨ ਦੇਖੋਗੇ ਕਿ ਕਿਸ ਤਰ੍ਹਾਂ ਮਿਸ਼ਨ ਸਮੀਕਰਨ ਆਉਂਦਾ ਹੈ, ਉਹਦੇ ਵਿੱਚ ਜਾਤਾਂ ਨੇ, ਜਿਵੇਂ ਆਪਣੇ ਇੱਧਰ ਬਹੁਤ ਜ਼ਿਆਦਾ ਜਾਤਾਂ ਉਪ ਜਾਤਾਂ ਆ ਜਾਂਦੀਆਂ ਨੇ, ਏਦਾਂ ਉੱਥੇ ਵੀ। ਉਹ ਮਤਲਬ ਕਿ ਜੇ ਤੁਸੀਂ ਦੇਖੋਗੇ ਤਾਂ ਓਵਰਆਲ ਉਹ ਭਾਜਪਾ ਨੇ ਹਰੇਕ ਵਰਗ ਵਿੱਚ ਜਾ ਕੇ, ਹਰੇਕ ਜਾ ਕੇ ਉਹਨਾਂ ਨੇ ਕਿਤੇ ਕਿਤੇ ਆਪਣੀ ਪੈਠ ਬਣਾਈ ਹੈ ਜੀ।